ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 27 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 462-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟੀਕਾ ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਤੋਂ ਪਹਿਲਾਂ ਸਰੋਤਿਆਂ ਨੂੰ, ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ, ਅੱਜ ਮੈਮੋਰੀਅਲ ਡੇ ਹੈਗਾ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਅਮਰੀਕਾ ਦੇ ਲਈ ਦਿੱਤੀ ਹੈਗੀ ਆ। ਸੋ ਆਰਲਿੰਗਟਨ ਸੀਮੈਂਟਰੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਫੌਜੀਆਂ ਦੇ ਥੋੜ੍ਹੇ ਟਾਈਮਸ ਲਾਏ ਹੋਏ ਹੈਗੇ ਆ ਤੇ ਉਹਨਾਂ ਦੇ ਨਾਂ ਦਰਜ ਆ। ਆਪਾਂ ਸਵੇਰੇ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਰਾਜਕਮਲਵੀਰ ਸਿੰਘ ਹੁਣੀ ਵਾਸ਼ਿੰਗਟਨ DC ਗਏ ਸੀ ਤੇ ਇੱਕ ਬਹੁਤ ਹੀ ਜਿਹੜੀ ਜਾਣਕਾਰੀ ਭਰਪੂਰ ਡਾਕੂਮੈਂਟਰੀ ਉਹਨਾਂ ਨੇ ਬਣਾਈ ਹੈਗੀ ਆ ਆਰਲਿੰਗਟਨ ਸੀਮੈਂਟਰੀ ਦੇ ਸੰਬੰਧ ਦੇ ਵਿੱਚ, ਜਿੱਥੇ ਆਪਣੇ ਪੰਜਾਬੀ ਨੌਜਵਾਨ ਵੀ ਹੈਗੇ ਆ ਜਿਹੜੇ ਸ਼ਹੀਦ ਹੋਏ ਅਮਰੀਕਾ ਦੇ ਲਈ। ਉਸ ਜੇ ਤੁਸੀਂ ਹਜੇ ਤੱਕ ਨਹੀਂ ਦੇਖੀ, ਪੰਜਾਬੀ ਰੇਡੀਓ USA ਦੀ ਫੇਸਬੁੱਕ ਜਾਂ YouTube ਦੇ ਉੱਤੇ ਜਾ ਕੇ ਦੇਖਿਓ ਜ਼ਰੂਰ। ਥੋੜੇ 19-20 ਮਿੰਟ ਦੀ ਆ, ਬਹੁਤ ਵਧੀਆ ਉਹਦੇ ਬਾਰੇ ਜਾਣਕਾਰੀ ਆ। ਬਾਕੀ ਜਿਹੜੇ ਜਿਸ ਤਰ੍ਹਾਂ ਆਪਾਂ ਸਵੇਰੇ ਬੇਨਤੀ ਵੀ ਕੀਤੀ ਸੀ, ਜਿੰਨੇ ਸਰੋਤੇ ਸਾਡੇ ਜਿਹੜੇ ਆ ਆਪਣੇ ਆਪਣੇ ਏਰੀਏ ਦੇ ਵਿੱਚ ਜਿੱਥੇ ਵੀ ਜਿਹੜਾ ਉਹਨਾਂ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਸੀ, ਜਿਨ੍ਹਾਂ ਨੇ ਹਾਜ਼ਰੀ ਭਰੀ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਫਿਊਚਰ ਦੇ ਵਿੱਚ ਜਦੋਂ ਤੁਸੀਂ ਵਾਸ਼ਿੰਗਟਨ DC ਜਾਓ ਤਾਂ ਆਰਲਿੰਗਟਨ ਸੀਮੈਂਟਰੀ ਦੇ ਵਿੱਚ ਜ਼ਰੂਰ ਜਾ ਕੇ ਆਓ ਤੇ ਉਹਨਾਂ ਨੂੰ ਵੀ ਜਿਹੜੇ ਸ਼ਰਧਾ ਦੇ ਫੁੱਲ ਭੇਂਟ ਕਰੋ, ਜਿਨ੍ਹਾਂ ਲੋਕਾਂ ਨੇ ਅਮਰੀਕਾ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ, ਜਿਹਦੇ ਕਰਕੇ ਆਪਾਂ ਜਿਹੜੀ ਆ ਆਜ਼ਾਦੀ ਦਾ ਨਿੱਘ ਮਾਣ ਰਹੇ ਹੈਗੇ ਆ। ਤੇ ਦੂਸਰਾ, ਸਵੇਰੇ ਵੀ ਖਬਰ ਕੀਤੀ ਸੀ ਵੀ ਮੈਮੋਰੀਅਲ ਡੇ ਵੀਕਐਂਡ ਦੇ ਦੌਰਾਨ ਤੂਫਾਨ ਬਹੁਤ ਜ਼ਿਆਦਾ ਆਏ ਹੈਗੇ ਆ ਟੈਕਸਸ ਦੇ ਵਿੱਚ, ਓਕਲਾਹੋਮਾ, ਅਰਕਨਸਾ, ਕੈਂਟਕੀ ਦੇ ਵਿੱਚ। ਹੁਣ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਆ। ਲੇਟੈਸਟ ਐਸੋਸੀਏਟਡ ਪ੍ਰੈਸ ਦੇ ਮੁਤਾਬਕ 22 ਜਾਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਬਹੁਤ ਜ਼ਿਆਦਾ ਜਿਹੜਾ ਆ ਪ੍ਰਾਪਰਟੀ ਦਾ ਨੁਕਸਾਨ ਵੀ ਹੋਇਆ ਹੈਗਾ ਆ। ਜਿਹੜੇ ਕਈ ਬਿਗ ਰਿਗ ਤੱਕ ਜਿਹੜੇ ਆ ਉਲਟ ਗਏ। ਕਾਰਾਂ 50-50 ਫੁੱਟ ਦੀ ਦੂਰੀ ਦੇ ਉੱਤੇ ਜਿਹੜੀਆਂ ਚੱਕ ਕੇ ਇਹ ਜਿਹੜੇ ਟੋਰਨੇਡੋਜ਼ ਆਏ ਸੀ ਉਹਨਾਂ ਨੇ ਮਾਰੀਆਂ। ਕਈ ਗੈਸ ਸਟੇਸ਼ਨਾਂ ਦੀਆਂ ਰੂਫਸ ਉੱਡ ਗਈਆਂ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ। 2021 ਦਸੰਬਰ ਦੇ ਵਿੱਚ ਟੋਰਨੇਡੋ ਕੰਟਕੀ 'ਚ ਆਏ ਸੀ, ਉਦੋਂ 81 ਜਾਣਿਆਂ ਦੀ ਮੌਤ ਹੋਈ ਸੀ। ਹਜੇ ਤੱਕ ਵੀ ਕੰਟਕੀ 'ਚ 1,25,000 ਤੋਂ ਵੱਧ ਲੋਕ ਬਿਨਾਂ ਬਿਜਲੀ ਤੋਂ ਆ। ਸਵੇਰੇ ਆਪਾਂ 4 ਲੱਖ ਦੇ ਕਰੀਬ ਜੋ ਆ ਉਹ ਅਨਾਉਂਸ ਕੀਤੇ ਸੀਗੇ। ਸੋ ਟੋਰਨੇਡੋਜ਼ ਨੂੰ ਲੈ ਕੇ ਮਿਡ ਵੈਸਟ ਦੇ ਵਿੱਚ ਸਿਚੁਏਸ਼ਨ ਕਾਫੀ ਬੈਡ ਹੈਗੀ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਖੇਡ ਜਗਤ ਤੋਂ ਆ ਰਹੀ ਹੈ। ਖੇਡ ਜਗਤ ਦੇ ਵਿੱਚ NBA ਸਟਾਰ ਤੇ ਜਿਹੜੇ ਪੈਕ-12 ਐਡਵੋਕੇਟ ਨੇ ਬੈਲ ਵਾਲਟਨ, ਉਹ ਨਹੀਂ ਰਹੇ ਇਸ ਦੁਨੀਆ ਦੇ ਵਿੱਚ। 71 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਨੂੰ ਚਾਹੁਣ ਵਾਲਿਆਂ ਨੂੰ ਇਹ ਇੱਕ ਬਹੁਤ ਵੱਡਾ ਝਟਕਾ ਲੱਗਿਆ। ਉਹ ਪਿਛਲੇ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸੀਗੇ। NBA ਨੇ ਜਿਹੜਾ ਅੱਜ ਅਨਾਊਂਸ ਕੀਤਾ ਤੇ ਉਹਨਾਂ ਨੂੰ ਕਹਿੰਦੇ ਕਿ
ਯਾਦ ਰੱਖਿਆ ਜਾਊਗਾ ਇੱਕ ਆਪਣੇ ਤੌਰ ਦੇ ਇੱਕ ਮਨੁੱਖੀ ਵਤੀਰੇ ਦੇ ਲਈ, ਤੇ ਦੂਜੇ ਨਾਲ ਦੇ ਜਿਹੜੇ ਖਿਡਾਰੀ ਆ ਉਹਨਾਂ ਦੇ ਨਾਲ ਸਹਿ ਹੋਣ ਦੀ ਜਿਹੜੀ ਭਾਵਨਾ ਹੈ ਉਸ ਦੇ ਲਈ। ਤੇ ਉਸ ਤੋਂ ਬਾਅਦ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜਿਹੜੇ ਵੀ ਲੋਕ ਉਹਨਾਂ ਦੇ ਨਾਲ ਖੇਡੇ ਨੇ, ਪੁਰਾਣੇ ਖਿਡਾਰੀ ਨੇ ਜਾਂ ਹੋਰ ਜਿਹੜੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਸਿੱਖਿਆ ਉਹਨਾਂ ਤੋਂ, ਉਹ ਲਗਾਤਾਰ ਮਾਯੂਸੀ ਦੇ ਆਲਮ ਦੇ ਵਿੱਚ ਨੇ ਤੇ ਸੋਗ ਦੀ ਲਹਿਰ ਉਹਨਾਂ ਦੇ ਵਿੱਚ ਦੌੜ ਗਈ ਆ। ਉਹਨਾਂ ਨੂੰ ਯਾਦ ਕੀਤਾ ਜਾਂਦਾ ਜਦੋਂ ਉਹਨਾਂ ਨੇ ਮਤਲਬ ਬਹੁਤ ਸਾਰੇ ਐਸੇ ਮੁਕਾਬਲੇ ਖੇਡੇ ਜਾਂ ਐਸੇ ਮੁਕਾਬਲਿਆਂ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਜਿਹੜੇ ਕਿ ਯਾਦਗਾਰੀ ਨੇ। 50 ਸਾਲਾਂ ਜਦੋਂ ਕਹਿੰਦੇ ਕਿ ਰੀਯੂਨੀਅਨ ਕੀਤੀ ਗਈ ਸੀ ਤਾਂ ਉਦੋਂ ਯਾਦ ਕੀਤਾ ਗਿਆ ਸੀ ਉਹਨਾਂ ਸਮਿਆਂ ਨੂੰ ਜਦੋਂ ਬਿਲ ਵਾਲਟਨ ਜਿਹੜੇ ਨੇ ਉਹਨਾਂ ਨੇ ਬਹੁਤ ਮੁਕਾਬਲਿਆਂ ਦੇ ਵਿੱਚ ਸ਼ਾਨਦਾਰ ਜਿਹੜੀ ਖੇਡ ਦਾ ਉਹ ਪ੍ਰਦਰਸ਼ਨ ਕੀਤਾ ਸੀਗਾ। ਸੋ ਇੱਕ ਐਰੇ ਦਾ ਕਈ ਲੋਕਾਂ ਨੇ ਟਵਿੱਟਰ ਵੀ ਮੈਂ ਦੇਖ ਰਿਹਾ ਸੀਗਾ, ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਨਾਮ ਲੈ ਸਕਦੇ ਹਾਂ ਕਰੀਮ ਅਬਦੁਲ ਜੈਬਰ, ਜਿਹੜੇ ਕਿ ਸੋਸ਼ਲ ਮੀਡੀਆ ਤੇ ਜਿਨ੍ਹਾਂ ਨੇ ਲਿਖਿਆ ਟਵਿੱਟਰ ਦੇ ਉੱਤੇ, ਐਕਸ ਦੇ ਉੱਤੇ, ਉਹ ਕਹਿੰਦੇ ਕਿ ਜਦੋਂ ਉਹ ਹੁੰਦਾ ਸੀ ਬੰਦਾ ਕੋਰਟ ਦੇ ਵਿੱਚ ਤਾਂ ਉਹ ਇੱਕ ਇਸ ਤਰ੍ਹਾਂ ਦਾ ਪਲੇਅਰ ਸੀ ਜਿਹੜਾ ਆਪਣੀਆਂ ਗਤੀਵਿਧੀਆਂ ਤੇ ਆਪਣੀ ਖੇਡ ਸਮਰੱਥਾ ਦੇ ਨਾਲ ਕੁਝ ਵੀ ਜਿਹੜਾ ਉਹ ਕਰਨ ਦੀ ਸਮਰੱਥਾ ਰੱਖਦਾ ਸੀਗਾ। ਹੀ ਵਾਜ਼ ਦਾ ਬੈਸਟ ਆਫ ਅਸ। ਉਹ ਕਹਿੰਦੇ ਕਿ ਸਾਡੇ ਸਮਿਆਂ ਦੇ ਵਿੱਚ ਉਹ ਸਭ ਤੋਂ ਬੈਸਟ ਪਲੇਅਰ ਸੀਗਾ। ਸੋ ਉਹਨਾਂ ਦੇ ਜਾਣ ਦੇ ਨਾਲ ਇੱਕ ਖੇਡ ਜਗਤ ਦੇ ਵਿੱਚ ਸੁੰਨ ਜਿਹੜੀ ਆ ਉਹ ਪਸਰ ਗਈ ਹੈ। ਬਿਲ ਵਾਲਟਨ ਦਾ ਇੱਕ ਚੰਗੀ ਸ਼ਖਸੀਅਤ ਹੋਣ ਕਰਕੇ ਸਤਿਕਾਰ ਵੀ ਬਹੁਤ ਸੀ ਖੇਡ ਜਗਤ ਦੇ ਵਿੱਚ। ਜੀ ਜਿਹੜੇ ਸਾਨੂੰ ਸਰੋਤੇ ਇਸ ਟਾਈਮ ਕਾਰਾਂ ਦੇ ਵਿੱਚ ਸੁਣ ਰਹੇ ਹੈਗੇ ਆ, ਰੈਡਿੰਗ ਤੋਂ ਲੈ ਕੇ ਬੇਕਰਸਫੀਲਡ ਤਾਈਂ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹੋ, ਧਿਆਨ ਰੱਖੋ। ਪੁਲਿਸ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਆ। ਜਿੰਨੇ ਵੀ ਹਾਈਵੇਜ਼ ਹੈਗੇ ਆ ਬਹੁਤ ਸਾਰੇ ਟਿਕਟਾਂ ਦੇ ਰਹੇ ਆ। ਸੋ ਸਪੀਡ ਆਪਣੀ ਦਾ ਧਿਆਨ ਰੱਖੋ, ਐਕਸੀਡੈਂਟਸ ਦਾ ਧਿਆਨ ਰੱਖੋ। ਅੱਜ ਦੁਪਹਿਰੇ ਸੈਨੋਜ਼ੇ ਦੇ ਵਿੱਚ ਮੌਂਟੈਗਿਊ ਐਕਸਪ੍ਰੈਸ ਦੇ ਉੱਤੇ ਇੱਕ ਬਹੁਤ ਖਤਰਨਾਕ ਐਕਸੀਡੈਂਟ ਹੋਇਆ 1:52 ਤੇ ਮੌਂਟੈਗਿਊ ਐਕਸਪ੍ਰੈਸਵੇ ਤੇ ਓਟੋਲ ਐਵਨਿਊ ਦੇ ਉੱਤੇ, ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ, ਕਈ ਜਾਣੇ ਜਿਹੜੇ ਆ ਫੱਟੜ ਵੀ ਹੋਏ ਹੈਗੇ ਆ। ਵੈਸਟਬਾਊਂਡ ਲੇਨ ਮੌਂਟੈਗਿਊ ਦੇ ਉੱਤੇ ਕਾਫੀ ਲੰਮਾ ਸਮਾਂ ਜਿਹੜਾ ਹਾਈਵੇ 80 ਦੇ ਲਾਗੇ ਮਕਾਰਥੀ ਬੁੱਲੇਵਰਡ ਤੇ ਆ ਕਲੋਜ਼ ਰਹੀਆਂ। ਸੋ ਇਹ ਜਿਹੜਾ ਆ ਸਾਨੂੰ ਧਿਆਨ ਰੱਖਣਾ ਚਾਹੀਦਾ। ਅੱਜ ਜਿੰਨੇ ਵੀ ਡਰਾਈਵ ਕਰ ਰਹੇ ਹੈਗੇ ਬਹੁਤ ਵੱਡੀ ਗਿਣਤੀ 'ਚ ਪੁਲਿਸ ਆ, ਸਾਰੇ ਹਾਈਵੇਜ਼ ਦੇ ਉੱਤੇ ਆ। ਅੱਜ ਕੱਲ੍ਹ ਜਿਹੜੀਆਂ ਟਿਕਟਾਂ ਹੁੰਦੀਆਂ ਉਹ ਬਹੁਤ ਮਹਿੰਗੀਆਂ ਹੁੰਦੀਆਂ। ਸੋ ਪਲੀਜ਼ ਕਿਤੇ ਟਿਕਟ ਨਾ ਲੈ ਲਿਓ, 4-4, 500 ਡਾਲਰ ਦੀ ਟਿਕਟ ਆ। ਤੇ ਦੂਸਰਾ, ਵੀਕਐਂਡ ਦੇ ਦੌਰਾਨ ਵੀ ਬਹੁਤ ਸਾਰੇ ਲੋਕ ਦਰਿਆਵਾਂ ਦੇ ਵਿੱਚ ਤੈਰਨ ਗਏ ਸੀ ਜਾਂ ਲੇਕਸ ਦੇ ਵਿੱਚ ਗਏ ਆ। ਪਿਛਲੇ ਦਿਨਾਂ 'ਚ ਆਪਣਾ ਪੰਜਾਬੀ ਨੌਜਵਾਨ ਮਰਸਡ ਰਿਵਰ ਦੇ ਵਿੱਚ ਉਹਦੀ ਮੌਤ ਹੋ ਗਈ। ਉਹਦੇ ਸੰਬੰਧ ਦੇ ਵਿੱਚ ਹੁਣ ਸਮਰ ਦੇ ਵਿੱਚ, ਕਿਉਂਕਿ ਆਫੀਸ਼ੀਅਲੀ ਸਮਰ ਸ਼ੁਰੂ ਹੋ ਜਾਂਦੀ ਹੈਗੀ ਆ ਅੱਜ ਦੇ ਦਿਨ ਤੋਂ, ਤੇ ਬਹੁਤ ਸਾਰੇ ਲੋਕ ਸਮਰ ਦੇ ਵਿੱਚ ਛੁੱਟੀਆਂ ਵੀ ਹੋ ਜਾਣੀਆਂ ਬੱਚਿਆਂ ਨੂੰ ਨਾਲ ਲੈ ਕੇ ਪਾਰਕਾਂ ਦੇ ਵਿੱਚ ਚਲੇ ਜਾਂਦੇ ਜਿੱਥੇ ਲੇਕਸ ਹੈਗੀਆਂ ਆ, ਜਾਂ ਅਮਰੀਕਨ ਜਾਂ ਸੈਕਰਾਮੈਂਟੋ ਰਿਵਰ, ਮਰਸਡ ਰਿਵਰ, ਉਹਨਾਂ 'ਚ। ਸੋ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਲਾਈਫ ਗਾਰਡਸ ਆ ਉਹਨਾਂ ਦੀ ਕੈਲੀਫੋਰਨੀਆ ਦੇ ਸਟੇਟ ਪਾਰਕਸ ਦੇ ਵਿੱਚ ਬਹੁਤ ਸ਼ਾਰਟੇਜ ਆ। ਲਾਈਫ ਗਾਰਡ ਉਹ ਹੁੰਦੇ ਜਦੋਂ ਕਿਤੇ ਬੰਦਾ ਬੋਟ ਤੇ ਜਾ ਰਿਹਾ, ਡਿੱਗ ਪਿਆ, ਡੁੱਬ ਗਿਆ, ਤੇ ਉਹ ਉਹਨੂੰ ਬਚਾਉਣ ਦੇ ਵਿੱਚ ਜਿਹੜੇ ਕਾਮਯਾਬ ਹੁੰਦੇ ਆ। ਸੋ ਉਹਨਾਂ ਦੀ ਗਿਣਤੀ ਆਲਰੇਡੀ ਬਹੁਤ ਘੱਟ ਹੈਗੀ ਆ। ਕੈਲੀਫੋਰਨੀਆ ਸਟੇਟ ਪਾਰਕਸ ਨੇ ਜੋ ਆ ਵਾਰਨਿੰਗ ਇਸ਼ੂ ਕੀਤੀ ਹੈਗੀ ਆ, ਲੀਡਿੰਗ ਕਾਜ਼ ਆਫ ਐਕਸੀਡੈਂਟਲ ਡੈਥ ਜਿਹੜਾ ਆ ਸਟੇਟ ਪਾਰਕਸ ਦੇ ਵਿੱਚ ਡੁੱਬਣਾ ਆ, ਡਰਾਊਨਿੰਗ ਹੈਗਾ ਆ। ਸੋ ਪਲੀਜ਼ ਜਿਹੜੇ ਵੀ ਜਾ ਰਹੇ ਆ ਉਹਨਾਂ ਨੇ ਜਾਣਾ, ਸੇਫਟੀ ਆਪਣੀ ਪੂਰੀ ਰੱਖੋ, ਲਾਈਫ ਜੈਕਟ ਪਾ ਕੇ ਰੱਖੋ। ਜਿਹਨੂੰ ਨਹੀਂ ਸਵੀਮਿੰਗ ਕਰਨਾ ਆਉਂਦਾ, ਕੋਈ ਐਡਾ ਵਕਤ ਨਹੀਂ ਪਿਆ ਸਵੀਮਿੰਗ ਕਰਨ ਦਾ, ਸੋ ਉਹ ਤੋਂ ਜਿਹੜਾ ਆ ਧਿਆਨ ਰੱਖੋ। ਆਪਣੀ ਜਿਹੜੀ ਜਾਨ ਆ ਉਹ ਨਾ ਗਵਾਓ। ਕਈ ਵਾਰੀ ਜਿਹੜੇ ਯੰਗ ਬੱਚੇ ਹੁੰਦੇ ਆ ਉਹ ਸੁਣਦੇ ਨਹੀਂ ਹੈ। ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ, ਕਿਉਂਕਿ ਪਾਣੀ ਠੰਡਾ ਬਹੁਤ ਆ, ਜਿੱਥੇ ਮਰਜੀ ਜਾਓ ਤੇ ਪੂਰੀਆਂ ਜਿਹੜੇ ਰਿਜ਼ਰਵਾਇਰਸ ਹੈਗੇ ਆ ਕੈਲੀਫੋਰਨੀਆ ਦੇ ਇਸ ਵੇਲੇ 100% ਕਪੈਸਿਟੀ ਤੇ ਆ, ਚਾਹੇ ਜਿਹੜਾ ਮਰਜੀ ਲੈ ਲਓ, ਓਰੋਵਿਲ ਲੇਕ ਲੈ ਲਓ ਜਾਂ ਹੋਰ, ਹਨਾ। ਸੋ ਪਲੀਜ਼ ਜਿਸ ਤਰ੍ਹਾਂ ਕੈਲੀਫੋਰਨੀਆ ਸਟੇਟ ਪਾਰਕਸ ਨੇ ਵਾਰਨਿੰਗ ਇਸ਼ੂ ਕੀਤੀ ਆ ਤੇ ਸਾਡੇ ਕੋਲ ਲਾਈਫ ਗਾਰਡਸ ਦੀ ਗਿਣਤੀ ਬੜੀ ਘੱਟ ਆ, ਤੇ ਜੇ ਤੁਸੀਂ ਜਾਂਦੇ ਆ ਦਰਿਆਵਾਂ ਦੇ ਵਿੱਚ ਜਾਂ ਰਿਜ਼ਰਵਾਇਰਸ ਦੇ ਵਿੱਚ ਜਾਂ ਸਟਰੀਮ ਦੇ ਵਿੱਚ ਜਾਂ ਲੇਕਸ ਦੇ ਵਿੱਚ ਪੂਰੀ ਤਿਆਰੀ ਦੇ ਨਾਲ ਜਾਓ। ਇਹ ਨਾ ਹੋਵੇ ਵੀ ਆਪਣੀ ਜਿਹੜੀ ਜਾਨ ਆ ਉਹ ਗਵਾ ਲਿਓ। ਜੀ, ਅਗਲੀ ਖਬਰ ਦੇ ਵੱਲ ਵਧੀਆ। ਤੇ ਅਮਰੀਕਾ ਦੇ ਵਿੱਚ ਇਲੀਨਿਊ ਸੂਬੇ ਦੇ ਵਿੱਚ ਰਹਿਣ ਵਾਲੇ ਇੱਕ ਭਾਰਤੀ ਜੈਨਮ ਪਟੇਲ ਨਾਂ ਦੇ 25 ਸਾਲਾ ਗੁਜਰਾਤੀ ਨੂੰ
ਇੱਕ ਮਿਸ਼ੀਗਨ ਸੂਬੇ ਦੀ ਆਇਓਨੀਆ ਕਾਉਂਟੀ ਸ਼ੈਰਿਫ ਦਫ਼ਤਰ ਨੇ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ। ਜੈਨਬ ਪਟੇਲ ਤੇ ਤਕਨੀਕੀ ਸਹਾਇਤਾ ਦੇ ਨਾਲ ਇੱਕ 72 ਸਾਲਾ ਔਰਤ ਤੋਂ $40,000 ਦੀ ਫਿਰੌਤੀ ਲੈਣ ਦਾ ਦੋਸ਼ ਹੈ। ਇਸ ਮਾਮਲੇ ਦੇ ਵਿੱਚ ਉਹਦੇ ਨਾਲ ਅਲੈਂਜੋ ਵਹੀਦ ਨਾਂ ਦੇ ਇੱਕ ਹੋਰ ਬੰਦੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਧੋਖਾਧੜੀ ਕਰਨ ਵਾਲੇ ਗਿਰੋਹ ਨੇ ਸਭ ਤੋਂ ਪਹਿਲਾਂ 8 ਮਈ ਨੂੰ ਜੈਨਬ ਪਟੇਲ ਦੇ ਨਾਲ ਗੱਲਬਾਤ ਕੀਤੀ ਸੀ, ਜਿਸ ਦੇ ਉੱਤੇ ਧੋਖਾਧੜੀ ਦਾ ਦੋਸ਼ ਲੱਗਿਆ। ਆਇਓਨੀਆ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਮੁਤਾਬਕ ਜਦੋਂ ਪੀੜਤਾ ਨੇ ਆਪਣੀ ਟੈਬਲੇਟ ਨੂੰ ਲੌਕ ਕੀਤਾ ਤਾਂ ਉਸਦੀ ਸਕਰੀਨ ਤੇ ਤਕਨੀਕੀ ਇੱਕ ਸਹਾਇਤਾ ਦੇ ਨਾਲ ਇੱਕ ਨੋਟੀਫਿਕੇਸ਼ਨ ਦਿਖਾਈ ਦਿੱਤਾ, ਜਿਹਦੇ ਵਿੱਚ ਇੱਕ ਫੋਨ ਨੰਬਰ ਸੀਗਾ। ਜਦੋਂ ਇਹਨੇ ਕਾਲ ਕੀਤੀ ਤਾਂ ਇਸ ਬੰਦੇ ਨੇ ਆਪਣੀ ਪਛਾਣ ਜਿਹੜੀ ਹੈ ਫੈਡਰਲ ਟ੍ਰੇਡ ਕਮਿਸ਼ਨ ਦੇ ਏਜੰਟ ਵਜੋਂ ਕਰਵਾਈ ਸੀਗੀ ਤੇ ਉਸ ਔਰਤ ਨੂੰ ਦੱਸਿਆ ਕਿ ਉਹਦੀ ਪਛਾਣ ਚੋਰੀ ਹੋ ਗਈ ਹੈ, ਇਸ ਕਰਕੇ ਉਹਦੇ ਬੈਂਕ ਦੇ ਖਾਤੇ ਸਮੇਤ ਤੇ ਹੋਰ ਜਾਣਕਾਰੀ ਦੇ ਨਾਲ ਕੰਪਰੋਮਾਈਜ਼ ਹੋ ਗਿਆ। ਉਸ ਤੋਂ ਬਾਅਦ ਉਹ ਕਹਿੰਦਾ ਕਿ ਤੁਹਾਡੇ ਪੈਸੇ ਜਿਹੜੇ ਸੁਰੱਖਿਅਤ ਨਹੀਂ ਗੇ ਤੇ ਫੋਨ ਕਰਨ ਵਾਲੇ ਨੇ ਉਹਨੂੰ ਬੈਂਕ ਖਾਤੇ ਦੇ ਵਿੱਚ ਸਾਰੇ ਪੈਸੇ ਕਢਵਾਉਣ ਦੀ ਸਲਾਹ ਦਿੱਤੀ ਤੇ ਇਹ ਵੀ ਦੱਸਿਆ ਕਿ ਇੱਕ ਏਜੰਟ ਆਊਗਾ ਫੈਡ ਦਾ, ਜਿਹੜਾ ਉਹਦੇ ਘਰੋਂ ਪੈਸੇ ਇਕੱਠੇ ਕਰੂਗਾ। ਫੋਨ ਤੇ ਦਿੱਤੀਆਂ ਹਦਾਇਤਾਂ ਦੇ ਮੁਤਾਬਕ ਇਸ ਔਰਤ ਨੇ ਉਦਾਂ ਹੀ ਕੀਤਾ ਤੇ $40,000 ਤੋਂ ਵੱਧ ਦੀ ਨਕਦੀ ਕਢਵਾ ਕੇ ਇੱਕ ਬਕਸੇ ਦੇ ਵਿੱਚ ਪਾ ਦਿੱਤੀ। ਇਹ ਬਕਸਾ 9 ਮਈ ਨੂੰ ਲਿਆ ਗਿਆ ਸੀ। ਹਾਲਾਂਕਿ $40,000 ਲੈਣ ਤੋਂ ਬਾਅਦ ਪੀੜਤਾ ਨੂੰ ਦੁਬਾਰਾ ਬੁਲਾਇਆ ਗਿਆ ਤੇ ਕਿਹਾ ਗਿਆ ਕਿ ਉਸ ਦੇ ਪੈਸੇ ਸੁਰੱਖਿਅਤ ਰੱਖਣ ਦੇ ਲਈ ਹੋਰ ਡਾਲਰ ਦੇਣੇ ਪੈਣਗੇ। ਜਦੋਂ ਇਸੇ ਦੌਰਾਨ ਬਜ਼ੁਰਗ ਦੇ ਰਿਸ਼ਤੇਦਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਜਦੋਂ ਪੁਲਿਸ ਨੇ ਪੀੜਤਾ ਤੋਂ ਪੈਸੇ ਦੀ ਜ਼ਬਰੀ ਵਸੂਲੀ ਕਰਨ ਵਾਲੇ ਨੂੰ ਫੜਨ ਦੇ ਲਈ ਜਾਲ ਵਿਛਾਇਆ ਤੇ ਧੋਖੇਬਾਜ਼ ਗਰੋਹ ਨੂੰ ਹੋਰ ਡਾਲਰ ਇਕੱਠੇ ਕਰਨ ਲਈ ਉਹਦੇ ਘਰੇ ਬੁਲਾਇਆ ਗਿਆ। ਉਸ ਤੋਂ ਬਾਅਦ ਇਹਨੂੰ ਜਿਹੜਾ ਦੋਨਾਂ ਜਣਿਆਂ ਨੂੰ ਜੈਨਬ ਪਟੇਲ ਜਦੋਂ ਨਕਦੀ ਲੈਣ ਆਇਆ ਸੀਗਾ ਤਾਂ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਦੇ ਨਾਂ ਤੇ ਇਹ ਪਤਾ ਲੱਗਿਆ ਕਿ ਇਹਨਾਂ ਨੇ $20,000 ਦੀ ਇੱਕ ਤੇ $50,000 ਦੀ ਇੱਕ ਜਿਹੜੀ ਆ ਉਹ ਠੱਗੀ ਕੀਤੀ ਹੈ ਤੇ ਜੈਨਬ ਦੇ ਇਲੈਕਟ੍ਰੋਨਿਕ ਡੇਟਾ ਦੀ ਵੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਲੱਗੇ ਅਧਿਕਾਰੀਆਂ ਦੇ ਮੁਤਾਬਕ ਜਦੋਂ ਤੋਂ ਧੋਖੇਬਾਜ਼ ਅਜਿਹੇ ਮਾਮਲਿਆਂ ਦੇ ਵਿੱਚ ਨਕਦੀ ਇਕੱਠੀ ਕਰ ਲੈਂਦੇ ਨੇ ਤਾਂ ਇਹ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਵੀ ਉਹ ਹੈ ਕਿੱਥੇ ਆ, ਕਿ ਪੀੜਤ ਵਿਅਕਤੀ ਤੋਂ ਲਈ ਗਈ ਨਕਦੀ ਦਾ ਪ੍ਰਬੰਧ ਕਿਵੇਂ ਕੀਤਾ ਗਿਆ। ਸੋ ਖੈਰ ਲੰਘੇ ਦਿਨਾਂ ਦੇ ਵਿੱਚ ਆਪਾਂ ਇੱਕ ਹੋਰ ਖਬਰ ਸਾਂਝੀ ਕੀਤੀ ਸੀ, ਉਹ BBC ਗੁਜਰਾਤ ਤੋਂ ਹੀ ਉਹ ਸੀ ਤੇ ਉਹ ਵੀ ਇਸੇ ਤਰ੍ਹਾਂ ਲੋਕਾਂ ਦੇ ਨਾਲ ਧੋਖਾਧੜੀਆਂ ਜਿਹੜੀਆਂ ਉਹ ਕਰਦੀ ਸੀ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਸਕਾਈ ਹਾਈ ਹੈਗੀਆਂ। $5 ਦੇ ਕਰੀਬ ਗੈਸ ਜਿਹੜੀ ਆ ਪਹੁੰਚ ਚੁੱਕੀ ਹੈਗੀ ਆ। ਬਹੁਤ ਸਾਰੇ ਜਿਹੜੇ ਅਮਰੀਕਨ ਆ ਉਹ ਸੋਚਦੇ ਸੀ ਵੀ ਯਾਰ $4 ਦੇ ਲਾਗੇ ਛਾਗੇ ਗਰਮੀਆਂ ਦੇ ਵਿੱਚ ਗੈਸ ਰਹੂਗੀ, ਪਰ ਕੈਲੀਫੋਰਨੀਆ ਦੇ ਗੈਸ ਸਟੇਸ਼ਨ ਤੁਸੀਂ ਦੇਖ ਸਕਦੇ ਆ ਵੀ $5 ਤੋਂ ਉੱਪਰ ਹੀ ਹੈਗੇ ਆ। ਡਰਾਈਵਰਸ ਨੂੰ ਕਿਸ ਤਰ੍ਹਾਂ ਰਿਲੀਫ ਦਿੱਤਾ ਜਾਵੇ, ਸਟੇਟ ਗਵਰਨਰ ਦੇ ਅਗੇਂਸਟ ਵੀ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੇ ਵਿਰੁੱਧ ਵੀ ਲੋਕ ਬਹੁਤ ਔਖੇ ਹੈਗੇ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਗੈਸ ਟੈਕਸ ਬਹੁਤ ਜ਼ਿਆਦਾ ਹੈਗਾ। ਹੁਣ ਜਿਹੜੀ ਸਟੇਟ ਆਫ ਕੈਲੀਫੋਰਨੀਆ ਆ ਉਹ ਸੋਚ ਰਹੀ ਆ ਕਿ ਜਿਹੜੀਆਂ ਕੰਪਨੀਆਂ ਆ ਉਹਨਾਂ ਦਾ ਜਿਹੜਾ ਪ੍ਰੋਫਿਟ ਆ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੈਪ ਲਾਇਆ ਜਾਵੇ ਤਾਂ ਕਿ ਉਹ ਇੰਨੇ ਪੈਸੇ ਇੰਨੀ ਇਨਕਮ ਨਾ ਬਣਾ ਸਕਣ। ਸ਼ੈਵਰਨ ਤੇ ਹੋਰ ਬਹੁਤ ਸਾਰੇ ਜਿਹੜੇ ਟੌਪ ਦੇ ਗੈਸੋਲੀਨ ਪ੍ਰੋਡਿਊਸਰਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਉਹ ਇਸ ਨੂੰ ਫਾਈਟ ਕਰ ਰਹੇ ਆ ਬਹੁਤ ਅਗਰੈਸਿਵਲੀ ਤੇ ਉਹ ਕਹਿੰਦੇ ਆ ਵੀ ਇਹ ਜਿਹੜੀ ਮੂਵ ਆ ਬੈਕਫਾਇਰ ਕਰੂਗੀ, ਇਹ ਜਿਹਦੇ ਨਾਲ ਗੈਸ ਦੀਆਂ ਪ੍ਰਾਈਸਸ ਹੋਰ ਵੀ ਉੱਪਰ ਜਾਣਗੀਆਂ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਅਜਿਹੇ ਨੌਜਵਾਨ ਦੀ ਜਿਹੜਾ ਬਜ਼ੁਰਗਾਂ ਨੂੰ ਪਹਿਲਾਂ ਖੜਾਉਂਦਾ ਸੀ ਉਹਨਾਂ ਦੀ ਫੋਟੋ ਲੈਣ ਦੇ ਬਹਾਨੇ ਤੇ ਫਿਰ ਉਹਨਾਂ ਨੂੰ ਪੰਚ ਮਾਰ ਕੇ ਬੜੇ ਬੁਰੇ ਤਰੀਕੇ ਦੇ ਨਾਲ ਜ਼ਖਮੀ ਕਰਕੇ ਭੱਜ ਜਾਂਦਾ ਸੀਗਾ। ਸੈਪਰੇਟ ਇਨਸੀਡੈਂਟਸ ਦੇ ਵਿੱਚ ਮਾਫ ਕਰਨਾ, ਕਈ ਬਜ਼ੁਰਗਾਂ ਨੂੰ ਜਿਹੜੀਆਂ ਉਹ ਸੱਟਾਂ ਲੱਗੀਆਂ ਨੇ ਤੇ ਹੁਣ ਇੱਕ ਮਾਮਲੇ ਦੇ ਵਾਪਰਨ ਤੋਂ ਬਾਅਦ ਇਹਨੂੰ ਅਰੈਸਟ ਕਰ ਲਿਆ ਗਿਆ। ਨਿਕੋਲਸ ਹੋਸਟਲਰ ਜਿਹੜਾ 25 ਸਾਲ ਦਾ ਦੱਸਿਆ ਗਿਆ, ਉਹ ਇਸ ਮਾਮਲੇ ਦੇ ਵਿੱਚ ਦੋਸ਼ੀ ਦੱਸਿਆ ਗਿਆ, ਹਮਲਾਵਰ ਦੱਸਿਆ ਗਿਆ ਤੇ ਉਹਨੇ ਕੈਂਬਲ ਦੇ ਵਿੱਚ ਇੱਕ ਬੰਦੇ ਨੂੰ ਮੂੰਹ ਦੇ ਉੱਤੇ ਜਿਹੜਾ ਬੜੇ ਬੁਰੇ ਤਰੀਕੇ ਦੇ ਨਾਲ ਪੰਚ ਕੀਤਾ ਸੀਗਾ, ਜਿਸ ਤੋਂ ਬਾਅਦ ਉਹ ਬਹੁਤ ਗੰਭੀਰ ਜ਼ਖਮੀ ਹੋ ਗਿਆ ਸੀਗਾ। ਇਹ ਘਟਨਾ ਵਾਪਰੀ ਸੀ 4 ਮਈ ਨੂੰ। ਹੋਸਟਲਰ ਜਿਹੜਾ ਉਹ ਵਿਕਟਮ ਨੂੰ ਖੜਾਇਆ ਉਹਨੇ ਤੇ ਉਸ ਤੋਂ ਬਾਅਦ ਸੈਨ ਥੋਮਸ ਏਕਿਊ ਨੂੰ ਜਿਹੜਾ ਉਹ ਕਿਹਾ ਗਿਆ ਕਿ ਮੈਂ ਤੇਰੀ ਫੋਟੋ ਲੈਣੀ ਹੈ ਤੇ ਤੂੰ ਰੁਕ। ਜਦੋਂ ਉਹ ਵਿਚਾਰਾ ਰੁਕ ਗਿਆ, ਸਾਵਧਾਨ ਹੋ ਗਿਆ ਤੇ ਉਸ ਤੋਂ ਬਾਅਦ ਇਹਨੇ ਬੜੇ ਬੁਰੇ ਤਰੀਕੇ ਦੇ ਨਾਲ ਉਹਨੂੰ ਪੰਚ ਕੀਤਾ ਤੇ ਉੱਥੋਂ ਭੱਜ ਨਿਕਲਿਆ। ਬਾਅਦ ਦੇ ਵਿੱਚ ਇਹਨੇ ਥੋਮਸ ਇਕੋਨੀਓ ਨੇ ਜਿਹੜਾ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਉਸ ਤੋਂ ਬਾਅਦ ਪੁਲਿਸ ਨੇ ਇਹਦੀ ਭਾਲ ਕਰਨ ਲੱਗ ਪਈ। ਫਿਰ ਪਤਾ ਲੱਗਿਆ ਕਿ ਇਹ ਨੌਜਵਾਨ ਅਕਸਰ ਹੀ ਰੈਂਡਮਲੀ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਰੋਕ ਲੈਂਦਾ ਤੇ ਪੰਚ ਮਾਰ ਕੇ ਉਹਨਾਂ ਨੂੰ ਪੰਚ ਕਰਕੇ ਜਿਹੜਾ ਉਹ ਭੱਜ ਜਾਂਦਾ। ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਗਿਆ ਕਿ ਜਦੋਂ
ਇਹਨੂੰ ਭਾਲਣ ਦੀ ਕੋਸ਼ਿਸ਼ ਹੋਈ ਸੀ। ਤਾਂ ਜਦੋਂ ਉਹ 75 ਸਾਲਾ ਬੰਦੇ ਨੂੰ ਇਹਨੇ ਪੰਚ ਕੀਤਾ ਤੇ ਉਸ ਤੋਂ ਬਾਅਦ ਸਰਵੇਲੈਂਸ ਕੈਮਰਾਜ਼ ਦੇ ਵਿੱਚ ਇਹਦੀ ਫੋਟੋ ਆ ਗਈ ਤੇ ਫਿਰ ਕੁਛ ਕੁ ਘੰਟਿਆਂ ਬਾਅਦ ਉਸੇ ਫੈਮਿਲੀ ਦੇ ਨਾਲ ਸੰਬੰਧਿਤ ਇੱਕ ਗਰੁੱਪ ਦੇ ਨਾਲ ਇਹਦਾ ਫਿਰ ਆਮੋ ਸਾਹਮਣਾ ਹੋ ਜਾਂਦਾ ਹੈ ਤੇ ਉੱਥੇ ਫਿਰ ਪੁਲਿਸ ਨੂੰ ਉਸ ਪਰਿਵਾਰ ਨੂੰ ਸ਼ੱਕ ਪੈਂਦਾ ਕਿ ਇਹ ਸ਼ਾਇਦ ਉਹੀ ਨੌਜਵਾਨ ਆ ਜਿਹਨੇ ਸਾਡੇ ਇੱਕ ਫੈਮਿਲੀ ਫਰੈਂਡ ਨੂੰ ਪੰਚ ਕੀਤਾ ਕੁਝ ਸਮਾਂ ਪਹਿਲਾਂ। ਬਾਅਦ ਦੇ ਵਿੱਚ ਫਿਰ ਇਹਨੂੰ ਅਰੈਸਟ ਕਰ ਲਿਆ ਜਾਂਦਾ ਹੈ। ਸੈਂਟਾ ਕਲਾਰਾ ਕਾਉਂਟੀ ਜੇਲ੍ਹ ਦੇ ਵਿੱਚ ਇਹਨੂੰ ਭੇਜ ਦਿੱਤਾ ਗਿਆ ਤੇ 2 ਕਾਊਂਟਸ ਆਫ ਐਲਡਰ ਅਬਿਊਜ਼ ਤੇ ਇਹਦੇ ਨਾਲ ਹੋਰ ਜਿਹੜੇ ਅਬਿਊਜ਼ ਹੈ ਇਹਨੂੰ ਉਹਨਾਂ ਦੇ ਨਾਲ ਚਾਰਜ ਜਿਹੜਾ ਉਹ ਕੀਤਾ ਗਿਆ ਜੀ। ਅਗਲੀ ਖਬਰ ਵਿੱਚ ਚਲੀਏ। ਅਮਰੀਕਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨੂੰ ਸਸਪੈਂਡ ਕੀਤਾ ਗਿਆ ਆ, ਖਾਸ ਕਰਕੇ ਜਿਹੜੇ ਗਾਜ਼ਾ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਆ ਉਹ ਉਸ ਚੀਜ਼ ਨੂੰ ਲੈ ਕੇ, ਗਾਜ਼ਾ ਦੇ ਵਿੱਚ ਜੋ ਬੰਬਾਰਡਮੈਂਟ ਹੋ ਰਹੀ ਆ ਉਹਨਾਂ ਪ੍ਰੋਟੈਸਟ ਨੂੰ ਲੈ ਕੇ। ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਸੈਂਗ ਹੀਆ ਕਿਲ ਜੋ ਜਸਟਿਸ ਸਟੱਡੀਜ਼ ਦੇ ਪ੍ਰੋਫੈਸਰ ਹੈਗੇ ਆ ਤੇ ਫੈਕਲਟੀ ਐਡਵਾਈਜ਼ਰ ਹੈਗੇ ਆ ਸਟੂਡੈਂਟ ਫॉर ਜਸਟਿਸ, ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈਗਾ। ਉਹਨਾਂ ਨੇ ਲੈਟਰ ਵੀ ਪੇਸ਼ ਕੀਤਾ ਹੈਗਾ। ਉਹ ਕਹਿੰਦੇ ਆ ਇਸ ਲੈਟਰ ਦੇ ਵਿੱਚ ਜੋ ਉਹਨਾਂ ਨੇ ਸੈਨ ਫਰਾਂਸਿਸਕੋ ਕ੍ਰੋਨਿਕਲ ਨੂੰ ਦਿੱਤਾ, ਕਹਿੰਦੇ ਵੀ ਮੇਰਾ ਜਿਹੜਾ ਸਸਪੈਂਸ਼ਨ ਆ ਉਹ ਆਰਟੀਕਲ 17 ਦੇ ਅਧੀਨ ਕੀਤਾ ਗਿਆ ਕਿਉਂਕਿ ਜਿਹੜਾ ਬਾਰਗੇਨਿੰਗ ਐਗਰੀਮੈਂਟ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸਿਸਟਮ ਤੇ ਫੈਕਲਟੀ ਦੇ ਯੂਨੀਅਨ ਵਿੱਚ ਸੀ ਉਹਦੇ ਵਿੱਚ ਕਹਿੰਦੇ ਅੜਿੱਕਾ ਪਾਇਆ ਹੈਗਾ। ਯੂਨੀਵਰਸਿਟੀ ਨੇ ਇਹ ਕਿਹਾ ਵੀ ਜਿਹੜੀ ਪ੍ਰੋਫੈਸਰ ਕਿਲ ਆ ਇਹ ਅਨਪ੍ਰੋਫੈਸ਼ਨਲ ਤੇ ਐਕਸਪਲੋਇਟੇਟਿਵ ਸੀਗੀ, ਤੇ ਪਰ ਆਰਟੀਕਲ 17 ਕਹਿੰਦੇ ਵੀ ਇਹਨਾਂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈਗਾ ਆ। ਬਹੁਤ ਹੀ ਪਪੂਲਰ ਪ੍ਰੋਫੈਸਰ ਕਿਲ ਜੋ ਆ ਉਹਨਾਂ ਨੇ ਆਪਣੇ ਪੋਸਟ ਜੋ ਇੰਸਟਾਗ੍ਰਾਮ ਦੀ ਉਹਦੇ ਤੇ ਲਿਖਿਆ ਵੀ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਨੇ ਮੈਨੂੰ ਜੌਬ ਤੋਂ ਸਸਪੈਂਡ ਕਰ ਦਿੱਤਾ ਕਿਉਂਕਿ ਮੈਂ ਪੈਲਸਤੀਨ ਦੇ ਲਈ ਵਰਕ ਕਰਦੀ ਹਾਂ, ਫॉर ਮਾਈ ਪੈਲਸਤੀਨ ਵਰਕ। ਕਹਿੰਦੇ ਪਈ ਅਕੈਡਮਿਕ ਫਰੀडम ਦੇ ਲਈ ਫਾਈਟ ਇਦਾਂ ਹੀ ਚੱਲਦੀ ਰਹੂਗੀ, ਪਰ ਯੂਨੀਵਰਸਿਟੀ ਨੇ ਉਹਨਾਂ ਦੇ ਜਿਹੜੇ ਕਲਾਸਿਸ ਆ ਉਹ ਵੀ ਸਾਰੀਆਂ ਕੈਂਸਲ ਕਰ ਦਿੱਤੀਆਂ ਤੇ ਉਹਨਾਂ ਦਾ ਐਕਸੈਸ ਵੀ ਜਿਹੜਾ ਯੂਨੀਵਰਸਿਟੀ ਨੂੰ ਉਹ ਬੰਦ ਕਰ ਦਿੱਤਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਵੀ ਜਿਹੜੀ ਉਹ ਕ੍ਰਾਈਮ ਦੇ ਨਾਲ ਜੁੜੀ ਹੈ। 81 ਸਾਲਾ ਇੱਕ ਬੰਦੇ ਨੂੰ ਕੈਲੀਫੋਰਨੀਆ ਦੇ ਵਿੱਚ, ਸਦਰਨ ਕੈਲੀਫੋਰਨੀਆ ਦੇ ਇਲਾਕਿਆਂ ਦੇ ਵਿੱਚ ਜਿਹੜਾ ਉਹ ਅਰੈਸਟ ਕੀਤਾ ਗਿਆ। ਉਹਨੇ ਕਰਦਾ ਕੁਛ ਨਹੀਂ ਸੀਗਾ, ਇੱਕ ਸਲਿੰਗ ਸ਼ਾਟ ਜਿਹਨੂੰ ਆਪਾਂ ਗੁਲੇਲ ਵੀ ਕਹਿ ਸਕਦੇ ਹਾਂ ਉਹਦੇ ਨਾਲ ਉਹ ਲੋਕਾਂ ਨੂੰ ਧਮਕਾਉਂਦਾ ਸੀਗਾ। ਦੱਸਿਆ ਜਾ ਰਿਹਾ ਕਿ ਇਹਨੇ ਜਦੋਂ ਉਹਨੂੰ ਇਨਵੈਸਟੀਗੇਸ਼ਨ ਕੀਤੀ ਗਈ, ਡਿਟੈਕਟਿਵਸ ਦਾ ਕਹਿਣਾ ਹੈ ਕਿ ਇਹਨੇ 9 ਤੋਂ 10 ਸਾਲ ਹੋ ਗਏ ਜਦੋਂ ਇਹਦਾ ਸਲਿੰਗ ਸ਼ਾਟ ਦਾ ਜਿਹੜਾ ਸ਼ੌਕੀਨ ਹੈ ਤੇ ਉਸ ਤੋਂ ਬਾਅਦ ਇਹਨੂੰ ਸਲਿੰਗ ਸ਼ਾਟ ਸ਼ੂਟਰ, ਸੀਨੀਅਰ ਸਲਿੰਗ ਸ਼ਾਟ ਜਿਹੜਾ ਸ਼ੂਟਰ ਉਹ ਕਿਹਾ ਜਾਂਦਾ ਹੈ ਯੂਸਾ ਪੁਲਿਸ ਡਿਪਾਰਟਮੈਂਟ ਦੇ ਇੱਕ ਸਟੇਟਮੈਂਟ ਦੇ ਮੁਤਾਬਕ। ਇਹ ਜਿਹੜਾ ਸਸਪੈਕਟ ਹੈ ਬ੍ਰੇਕਿੰਗ ਵਿੰਡੋਜ਼ ਦਾ ਤੇ ਕਾਰ ਵਿੰਡਸ਼ੀਲਡਸ ਦਾ, ਜਿਹੜਾ ਕਿ ਨੈਰੋਲੀ ਲੋਕਾਂ ਦੇ ਨਾਲ ਇਹ ਇਸ ਤਰ੍ਹਾਂ ਬਿਹੇਵ ਕਰਦਾ ਸੀਗਾ, ਤੁਰਿਆ ਜਾਂਦਾ ਰਹਿੰਦਾ ਸੀਗਾ, ਲੋਕ ਬਜ਼ੁਰਗ ਕਰਕੇ ਸ਼ੱਕ ਨਹੀਂ ਸੀ ਕਰਦੇ ਤੇ ਗਲੇਲ ਦੇ ਨਾਲ ਕਾਰ ਭੰਨ ਕੇ ਅਗਲੇ ਦੀ ਤੁਰ ਜਾਂਦਾ ਸੀਗਾ ਗਾਂਹ ਨੂੰ। ਤੇ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਜਦੋਂ ਇਹ ਕੁਛ ਕੁ ਇਹਨੇ ਵਾਰਦਾਤਾਂ ਇਹੋ ਜਿਹੀਆਂ ਕੀਤੀਆਂ ਕਿ ਪੁਲਿਸ ਨੂੰ ਸ਼ੱਕ ਹੋਇਆ ਕਿ ਕੋਈ ਭੱਜਦਾ ਨਹੀਂ ਦਿਖਾਈ ਦਿੰਦਾ, ਕੋਈ ਕੁਛ ਨਹੀਂ, ਕੋਈ ਇਹੋ ਜਿਹਾ ਗਰੋਹ ਨਹੀਂ ਹੈਗਾ ਜਿਹੜਾ ਇਸ ਤਰੀਕੇ ਨਾਲ ਲੋਕਾਂ ਦੀਆਂ ਖਿੜਕੀਆਂ ਨੂੰ, ਕਾਰਾਂ ਦੇ ਸ਼ੀਸ਼ਿਆਂ ਨੂੰ ਨਿਸ਼ਾਨਾ ਬਣਾਉਂਦਾ ਹੋਵੇ। ਤਾਂ ਫਿਰ ਪੁਲਿਸ ਨੇ ਇਸ ਨੂੰ ਅਰੈਸਟ ਕੀਤਾ, ਇਹਦੀ ਜਾਂਚ ਕੀਤੀ ਗਈ, ਕੁਛ ਸਮਾਂ ਇਹਦੀਆਂ ਹਰਕਤਾਂ ਨੂੰ ਨੋਟ ਕੀਤਾ ਗਿਆ। ਬਾਅਦ ਦੇ ਵਿੱਚ ਇਹਦਾ ਹਾਲੇ ਨਾਮ ਨਹੀਂ ਰਿਲੀਜ਼ ਕੀਤਾ ਪੁਲਿਸ ਵੱਲੋਂ ਤੇ ਦੱਸਿਆ ਜਾਂਦਾ ਕਿ ਜਿਹੜੇ ਯੂਸਾ ਪੁਲਿਸ ਦੇ ਲੈਫਟੀਨੈਂਟ ਨੇ ਜੈਕ ਬੁਸ਼ੇ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਹੁਣ ਜਿਹੜੀਆਂ ਇਹ ਕਰਦਾ ਸੀਗਾ ਵਾਰਦਾਤਾਂ ਉਹਨਾਂ ਦੇ ਵਿੱਚ ਕੁਛ ਕੁ ਬਾਲਸ ਛੋਟੀਆਂ ਛੋਟੀਆਂ ਜਿਹਨੂੰ ਆਪਾਂ ਕੰਚ ਦੀਆਂ ਗੋਲੀਆਂ ਕਹਿੰਦੇ ਹਾਂ ਉਸ ਟਾਈਪ ਦੀਆਂ, ਤਾਂ ਉਹ ਵੀ ਕਈ ਥਾਵਾਂ ਤੋਂ ਰਿਕਵਰ ਕੀਤੀਆਂ ਗਈਆਂ। ਇਹ ਕਹਿੰਦੇ ਬੜੀ ਹੈਰਾਨੀ ਦੀ ਗੱਲ ਹੈ ਵੀ ਇਹ ਕਿਸੇ ਤਰ੍ਹਾਂ ਦੀ ਕੋਈ ਖਾਸ ਬਿਮਾਰੀ ਤੋਂ ਪੀੜਤ ਸੀ ਜਾਂ ਇਹਨੂੰ ਅਜਿਹਾ ਕਰਕੇ ਚੰਗਾ ਲੱਗਦਾ ਸੀਗਾ ਵੀ ਕੋਈ ਘਰੇ ਕੋਈ ਟਿਕਿਆ ਬੈਠਾ ਤੇ ਦੁਪਹਿਰੇ, ਸਿਖਰ ਦੁਪਹਿਰੇ ਜਾਂ ਮਤਲਬ ਕਿਤੇ ਕਾਰਾਂ ਦੀ ਥਾਂ ਤੇ ਪਾਰਕਿੰਗ ਦੇ ਵਿੱਚ ਜਦੋਂ ਕੋਈ ਸ਼ੋਰ ਨਹੀਂ, ਸਨਾਟਾ ਹੈ, ਤੇ ਉਹਦੀ ਪਤਾ ਲੱਗਦਾ ਸੀ ਜਦੋਂ ਸ਼ੀਸ਼ੇ ਟੁੱਟਣ ਦੀ ਆਵਾਜ਼ ਆ ਜਾਂਦੀ ਸੀ। ਹੁਣ ਇਹਨੂੰ ਫੜ ਲਿਆ ਗਿਆ ਤੇ ਇਹਦੇ ਕਰਕੇ ਕਾਫੀ ਲੋਕ ਜਿਹੜੇ ਉਹ ਹੈਰਾਨ ਸੀਗੇ ਵੀ ਸਮਝ ਨਹੀਂ ਆਉਂਦੀ, ਚੱਲੀਆਂ ਨਾ ਕੋਈ ਗੋਲੀ ਚੱਲੀ ਨਾ ਕੋਈ ਹੋਰ ਕੋਈ ਡਲਾ ਵੱਜਿਆ ਵੀ ਇਹ ਹੋਇਆ ਕਿੱਥੋਂ ਹੈ। ਹੁਣ ਪਤਾ ਲੱਗਿਆ ਕਿ ਸਲਿੰਗ ਸ਼ਾਟ ਜਿਹਨੂੰ 81 ਸਾਲਾ ਬੰਦਾ ਇੱਕ ਵਾਰਦਾਤ ਦੇ ਵਿੱਚ ਅੰਜਾਮ ਦਿੰਦਾ ਸੀਗਾ ਤੇ ਉਹ ਇਹਨਾਂ ਵਾਰਦਾਤਾਂ ਦੇ ਵਿੱਚ ਇਨਵੋਲਵ ਸੀਗਾ। ਹੁਣ ਤੱਕ ਇਹਦੇ ਦਰਜਨਾਂ ਜਿਹੜੇ ਸਿਟੀਜ਼ਨ ਨੇ ਇਹਨਾਂ ਇਲਾਕਿਆਂ ਦੇ, ਸਦਰਨ ਕੈਲੀਫੋਰਨੀਆ ਦੇ ਕੁਛ ਰਿਹਾਇਸ਼ੀ ਇਲਾਕਿਆਂ ਦੇ, ਉਹ ਦਰਜਨਾਂ ਇਹਦੇ ਵਿਕਟਮਸ ਨੇ, ਇਹਦੀਆਂ ਵਾਰਦਾਤਾਂ ਦੇ ਵਿਕਟਮਸ ਨੇ ਜੀ। ਜੀ ਤੇ ਜਾਂਦੇ ਜਾਂਦੇ ਇੱਕ ਹੋਰ ਖਬਰ ਸਾਂਝੀ ਕਰਦੇ ਜਾਈਏ ਕਿ ਕੋਵਿਡ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਕੇਸਾਂ ਦੀ ਗਿਣਤੀ ਵੱਧ ਰਹੀ ਆ। ਨਵਾਂ ਸਬ ਵੇਰੀਐਂਟ ਫਲਰਟ ਕਰਕੇ ਇਹ ਆਇਆ, ਇਹ ਡੋਮੀਨੇਟ ਕਰ ਰਿਹਾ। ਜੋ ਫਲਰਟ ਸਬ ਵੇਰੀਐਂਟ ਹੈਗਾ ਇਹਨੂੰ ਆਫੀਸ਼ੀਅਲੀ KP.2, KP.3 ਤੇ KP.1.1 ਕਰਕੇ
ਜਾਣਿਆ ਜਾਂਦਾ। ਕਹਿੰਦੇ ਇਸ ਨੇ JN.1. ਨੂੰ ਓਵਰਟੇਕ ਕਰ ਲਿਆ ਹੈਗਾ। ਕਹਿੰਦੇ ਵੀ 50% ਦੇ ਕਰੀਬ ਜੋ ਨਵੇਂ ਇਨਫੈਕਸ਼ਨ ਦੇ ਕੇਸਿਸ ਆ ਰਹੇ ਆ ਉਹ ਇਸ ਵੇਰੀਐਂਟ ਦੇ ਆ, ਤੇ 20% ਤੋਂ ਵੱਧ ਜੋ ਕੇਸ ਆ ਪਿਛਲੇ ਮਹੀਨੇ ਨਾਲੋਂ ਜ਼ਿਆਦਾ ਆ ਰਹੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਧਿਆਨ ਰੱਖੋ। ਕੋਵਿਡ ਦੇ ਕੇਸਿਸ ਜਿਹੜੇ ਆ ਵੱਧ ਰਹੇ ਹੈਗੇ ਆ। ਜਿਨ੍ਹਾਂ ਨੂੰ ਥੋੜੀ ਬਹੁਤੀ ਹੈਲਥ ਇਸ਼ੂ ਹੈਗੀ ਆ ਉਹਨਾਂ ਨੂੰ ਫਿਰ ਮਾਸਕ ਵਗੈਰਾ ਜਿਹੜਾ ਪਾ ਲੈਣਾ ਚਾਹੀਦਾ ਹੈਗਾ, ਕਿਉਂਕਿ ਛੁੱਟੀਆਂ ਆ, ਲੋਕ ਘੁੰਮਦੇ ਫਿਰਦੇ ਜ਼ਿਆਦੇ ਆ, ਤੇ ਇਹ ਬਹੁਤ ਜਿਹੜਾ ਆ ਜ਼ਰੂਰੀ ਗੱਲ ਹੈਗੀ ਆ। ਤੇ ਦੂਸਰਾ, ਅੱਜ ਛੁੱਟੀ ਕਰਕੇ ਜਿਹੜੀ ਸਟਾਕ ਮਾਰਕੀਟ ਬੰਦ ਸੀਗੀ, ਸੋ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 15 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 51 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦੇ ਜੋ ਰੈਫਲ ਪਿਛਲੇ ਦਿਨਾਂ 'ਚ ਨਿਕਲੇ ਸੀ ਬੇ ਏਰੀਏ ਦੇ ਵਿੱਚ, ਉਹ ਲਗਭਗ ਸਾਰੇ ਸਰੋਤਿਆਂ ਨੂੰ ਜਿੰਨੇ ਵੀ ਸੀਗੇ ਰੈਫਲ, ਸਾਡੇ 10 ਜਾਂ 15 ਸੀਗੇ, ਉਹ ਸਾਰਿਆਂ ਨੂੰ ਦੇ ਦਿੱਤੇ ਗਏ ਆ। ਤੇ ਪਿਛਲੇ ਜਿਹੜਾ ਵੀਕਐਂਡ ਦੇ ਦੌਰਾਨ ਐਤਵਾਰ ਸਵੇਰੇ ਆਪਾਂ ਜੋ ਸੈਕਰਾਮੈਂਟੋ ਏਰੀਏ ਦੇ ਜਿਹੜੇ ਸਾਡੇ ਸਰੋਤੇ ਜਿਨ੍ਹਾਂ ਦੇ ਰੈਫਲ ਨਿਕਲੇ ਸੀ 10 ਤੋਂ ਵੱਧ ਸੀਗੇ, ਕੁਛ ਨੂੰ ਪਹਿਲਾਂ ਦੇ ਦਿੱਤੇ ਗਏ ਸੀ, ਉਹਨਾਂ ਨੂੰ ਸਿੰਘ ਐਂਡ ਕੌਰ ਪਾਰਕ ਜਿਹੜਾ ਆ ਉੱਥੇ ਸੱਦ ਕੇ ਸਾਰਿਆਂ ਨੂੰ ਦੇ ਦਿੱਤੇ ਗਏ। ਬਹੁਤ ਵਧੀਆ ਜਿਹੜੇ ਗਿਫਟ ਸੀਗੇ। ਤੇ ਹੁਣ ਜਿਹੜੇ ਰੈਫਲ ਜਿਹੜੇ ਹੈਗੇ ਆ ਇਨਾਮ ਆ, ਉਹ ਬੇਕਰਸਫੀਲਡ ਵਾਲੇ ਸਟੇਸ਼ਨ ਦੇ ਆ। ਸੋ ਬੇਕਰਸਫੀਲਡ ਏਰੀਏ ਦੇ ਵਿੱਚ, ਬੇਕਰਸਫੀਲਡ ਦੇ ਆਸ-ਪਾਸ ਦੇ ਜਿੰਨੇ ਵੀ ਟਾਊਨ ਹੈਗੇ ਆ, ਤੁਸੀਂ ਪੰਜਾਬੀ ਰੇਡੀਓ USA ਨੂੰ 1350 AM ਆਪਣੇ ਕਾਰਾਂ ਦੇ ਵਿੱਚ ਜਾਂ 107.5 FM ਤੇ ਸੁਣ ਰਹੇ ਹੋ, ਤੇ ਤੁਸੀਂ ਕਾਲ ਕਰ ਸਕਦੇ ਹੋ। ਜੇ ਹਜੇ ਨਾਮ ਆਪਣਾ ਨਹੀਂ ਲਿਖਾਇਆ, ਆਲਰੇਡੀ ਜਿਹੜੇ ਮੇਰੇ ਖਿਆਲ ਨਾਲ 10 ਨਾਮ ਕੱਢ ਚੁੱਕੇ ਆ ਬੇਕਰਸਫੀਲਡ ਦੇ, ਹੁਣ 5 ਹੋਰ ਨਿਕਲਣੇ ਆ ਵੀਰਵਾਰ ਨੂੰ। ਤੇ ਫਿਰ ਇਹ ਸਾਰਿਆਂ ਨੂੰ ਜਿਹੜੇ ਨਾਮ ਆ ਉਹ ਵੀਕਐਂਡ ਦੇ ਦੌਰਾਨ ਜਿਹੜਾ ਨਗਰ ਕੀਰਤਨ ਹੋਣਾ ਉੱਥੇ ਗੁਰੂ ਘਰ, ਉੱਥੇ ਸਾਡੀ ਟੀਮ ਆਊਗੀ ਤੇ ਉੱਥੋਂ ਆ ਕੇ ਤੁਸੀਂ ਪ੍ਰਾਪਤ ਕਰ ਸਕਦੇ ਹੋ, ਕਿਉਂਕਿ ਮੇਲ ਕਰਨ 'ਚ ਕਈ ਵਾਰੀ ਉਹ ਟੁੱਟ ਜਾਂਦੇ ਆ। ਸੋ ਇਸ ਕਰਕੇ ਉੱਥੇ ਆ ਕੇ ਨਾਲੇ ਸਾਨੂੰ ਮਿਲ ਸਕਦੇ ਆ ਤੇ ਨਾਲੇ ਆਪਣੇ ਜਿਹੜੇ ਆ ਰੈਫਲਸ ਉਹ ਲਿਜਾ ਸਕਦੇ ਆ। ਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 408 272 5200। ਸੋ ਸਰੋਤਿਆਂ ਤੋਂ ਇੱਥੇ ਇਜਾਜ਼ਤ ਲੈਂਦੇ ਆ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।